ਮਨੀਕਰਨ ਸਾਹਿਬ ਦੀ ਘਟਨਾ ਤੋਂ ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੀ ਇਸ ਘਟਨਾ ਤੋਂ ਬਾਅਦ। जी बिल्कुल, ये डीजीपी पंजाब अपील कर रहे ने मिस्टर गौरव यादव जी। उन्होंने कहा कि देखो शांति बनाई रखो, अफवाहां ना फैलाओ। ट्वीट किया उन्होंने कि मनीकरण साहिब विच स्थिति पूरी तरह कंट्रोल विच है ते मैं लोकां नूं शांति बनाई रखण दी अपील करदा हां। उन्होंने कहा कि हिमाचल ते पंजाब पुलिस कानून व्यवस्था बनाए रखण लई मिल के काम कर रही है ते नागरिकां नूं मेरी अपील है कि वो घबराउण नहीं ते गलत खबरां फैलाउण ना जी। देखो एक पासे यह आ ते उसे समय एक होर न्यूज़ अपडेशन है जिहड़ी कि एक हिंदी सोशल मीडिया साइट है उन्हां दी, हिंदी मीडिया आउटलेट दी, तां ओहदे विच जो दस रहे ने, वो कहंदे ने कि जिहड़ा बॉर्डर आ हिमाचल अते पंजाब दा जिहड़ा बॉर्डर आ उत्थे आर्मी डिप्लॉय कीती गई है। अच्छा जी। हुण तुसीं देखो कि डीजीपी साहब ते इह गल कह रहे ने कि सब चंगा है जी, ते उधर वो खबर जिहड़ी नैशनल मीडिया आउटलेट है वो कह रहा वा कि इस बॉर्डर ते आर्मी तैनात कीती गई है जी। तां प्रवीण जी सब चंगा ते नहीं लगदा। चलो उम्मीद करते हैं कि सब चंगा हो जाए तां बेहतर है, क्योंकि गवांढी सूबे आ ते बहुत कुछ साझा है साडा। पर जिस तरीके नाल पिछले 2-3 सालों तो ਅਸੀਂ देख रहे हैं कि हिमाचल दे विच लगातार इस तरह ਦੀਆਂ ਘਟਨਾਵਾਂ ਜਿਹੜੀਆਂ पेश आ रही ਨੇ ਉਹ ठीक नहीं है। अच्छा ਹੁਣ देखो मैं ਇਹਦੇ ਤੇ ਜਿੰਨੀ ਕੁ ਜਾਣਕਾਰੀ ਜੁਟਾਈ ਆ ਕਿਉਂਕਿ ਪਹਿਲਾਂ ਪਤਾ नहीं ਸੀ ਲੱਗ ਰਿਹਾ। दरअसल ਇਹ ਐਤਵਾਰ ਰਾਤ ਤੋਂ गल शुरू ਹੁੰਦੀ ਆ। ਉਥੋਂ ਦੇ ਇੱਕ ਮੈਗਜ਼ੀਨ ਦੇ ਐਡੀਟਰ ਸਾਹਿਬ ਦੀ ਜ਼ੁਬਾਨੀ ਮੈਂ ਗੱਲ ਸੁਣੀ ਆ ਕਿ ਉੱਥੇ ਹਜ਼ਾਰਾਂ ਦੀ ਤਾਦਾਦ ਚ ਸੰਗਤ ਪਹੁੰਚਦੀ ਹੈ। ਮਨੀਕਰਨ ਸਾਹਿਬ ਦੀ ਗੱਲ ਕਰ ਰਿਹਾ ਇਹਨਾਂ ਦਿਨਾਂ ਦੇ ਵਿੱਚ ਜੀ। ਕਿਉਂ? ਕਿਉਂਕਿ ਜੋ ਸੰਗਤ ਸ੍ਰੀ ਅਨੰਦਪੁਰ ਸਾਹਿਬ ਜਾਂਦੀ ਹੈ ਉਹ ਪਰਾਂ ਫਿਰ ਥੋੜਾ ਅੱਗੇ ਹੋ ਜਾਂਦੇ ਆ, ਕਿਉਂਕਿ ਤੁਹਾਨੂੰ ਪਤਾ ਹੈ ਇਸ ਗੁਰਦੁਆਰਾ ਸਾਹਿਬ ਦੀ ਵੀ ਸਿੱਖਾਂ ਦੇ ਵਿੱਚ ਬਹੁਤ ਮਾਨਤਾ ਹੈ ਤੇ ਉਹ ਨਾਲੇ ਘੁੰਮ ਆਉਂਦੇ ਆ ਜਿਹੜੇ ਇਸ ਤਰ੍ਹਾਂ ਧਾਰਮਿਕ ਯਾਤਰਾ ਤੇ ਗਏ ਹੁੰਦੇ ਆ, ਨਾਲੇ ਨਤਮਸਤਕ ਹੋ ਆਉਂਦੇ ਆ ਜੀ। ਠੀਕ ਹੈ ਜੀ। ਤਾਂ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਬਹੁਤ ਰਸ਼ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਇਸੇ ਦਰਮਿਆਨ ਜੋ ਪਾਰਕਿੰਗ ਵਗੈਰਾ ਹੈ ਉੱਥੇ ਸੰਗਤ ਆਰਾਮ ਕਰ ਰਹੀ ਹੁੰਦੀ ਹੈ, ਖੁੱਲੀ ਜਗ੍ਹਾ ਹੈ, ਤਾਂ ਉੱਥੇ ਆ ਕੇ ਇਹ ਪਹਾੜੀਆਂ ਦੀ ਭੀੜ ਨੇ ਯਾਨੀ ਕਹਿ ਲਓ ਕਿ ਉੱਥੇ ਹੱਲਾ ਗੁੱਲਾ ਸ਼ੁਰੂ ਕੀਤਾ। ਉੱਥੇ ਫਿਰ ਐਕਸ਼ਨ ਦਾ ਰਿਐਕਸ਼ਨ ਵੀ ਹੋਇਆ, ਮਤਲਬ ਕਿ ਅੱਗੋਂ ਸਿੱਖ ਸੰਗਤ ਨੇ ਵੀ ਆਪਣੇ ਬਚਾਅ ਵਾਸਤੇ ਕੋਸ਼ਿਸ਼ ਕੀਤੀ, ਪਰ ਇਸ ਝੜਪ ਦੇ ਵਿੱਚ ਕਹਿ ਲਓ ਜਾਂ ਹਮਲੇ ਦੇ ਵਿੱਚ ਕਹਿ ਲਓ ਕਿ ਦੇਖੋ ਸੱਟਾਂ ਲੱਗੀਆਂ ਨੇ, ਸਿੱਖ ਕੁਝ ਜ਼ਖਮੀ ਹੋਇਆ ਜੀ। ਉਸ ਤੋਂ ਬਾਅਦ ਵਾਲਾ ਵੀਡੀਓ ਹੈ ਜਿਹੜਾ ਸ਼ਾਇਦ ਦਿਖਾਇਆ ਜਾ ਰਿਹਾ, ਜਿਹਨੂੰ ਉਹ ਬਹੁਤ ਭੰਡ ਰਹੇ ਨੇ, ਮੀਡੀਆ ਦੇ ਵਿੱਚ ਫੈਲਾਇਆ ਜਾ ਰਿਹਾ ਕਿ ਖਰੂਦ ਕੀਤਾ। ਹਾਲਾਂਕਿ ਉੱਥੋਂ ਦਾ ਮੀਡੀਆ ਜਿਹੜਾ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਰਾਸ਼ਟਰਵਾਦੀ ਤੇ ਬਹੁਤ ਜ਼ਿਆਦਾ ਝੁਕਾਅਵਾਦੀ ਮੀਡੀਆ, ਉਹ ਤੇ ਉਹਨਾਂ ਨੂੰ ਵੀ ਖਾਲਿਸਤਾਨੀ ਬਣਾਈ ਜਾਂਦਾ ਕਿ ਹੁੜਦੰਗ ਕੀਤਾ ਉਹਨਾਂ ਨੇ ਜੀ। ਇਹ ਐਡੀਟਰ ਸਾਹਿਬ ਦੱਸ ਰਹੇ ਸਨ ਕਿ ਉਹ ਸਾਡੇ ਇੱਥੇ ਤਾਂ ਲੋਕਲ ਚੈਨਲ ਇਹ ਵੀ ਕਹਿ ਰਹੇ, ਜਦ ਕਿ ਅਸੀਂ ਕਹਿ ਰਹੇ ਹਾਂ ਕਿ ਗੁਰਦੁਆਰਾ ਕਿਵੇਂ ਖਾਲਿਸਤਾਨੀ ਹੋ ਗਿਆ। ਗੁਰਦੁਆਰੇ ਦੇ ਵਿੱਚ ਤਾਂ ਕੋਈ ਹੋ ਸਕਦਾ ਨੌਨ ਸਿੱਖ ਵੀ ਬੈਠਾ ਹੋ, ਤੁਸੀਂ ਉੱਥੇ ਉਹਨੂੰ ਵੀ ਖਾਲਿਸਤਾਨੀ ਕਹੀ ਜਾਂਦੇ। ਤਾਂ ਕਹਿਣ ਦਾ ਮਤਲਬ ਕਿ ਇੱਥੋਂ ਸਟਾਰਟਿੰਗ ਹੁੰਦੀ ਹੈ, ਇਹ ਸਟਾਰਟਿੰਗ ਪੁਆਇੰਟ ਹੈ। ਇਹ ਘਟਨਾ ਦਾ ਮਤਲਬ ਕਿ ਇੱਥੋਂ ਤੁਸੀਂ ਦੇਖ ਸਕਦੇ ਹੋ। ਫਿਰ ਇੱਕ ਵੀਡੀਓ ਹੋਰ ਜਿਹੜੀ ਪ੍ਰਚਾਰੀ ਜਾ ਰਹੀ ਹੈ ਜਿਹਦੇ ਵਿੱਚ ਕੁਛ ਟੋਲੇ ਦੇ ਵਿੱਚ ਨੌਜਵਾਨ ਆ, ਉਹ ਬਾਜ਼ਾਰ ਦੇ ਵਿੱਚ ਉਤਰਦੇ ਆ, ਭੰਨਤੋੜ ਕਰਦੇ ਆ ਤੇ ਘਰਾਂ ਤੇ ਪਥਰਾਓ ਕਰਦੇ ਆ। ਇਹ ਕਥਿਤ ਤੌਰ ਤੇ ਮਤਲਬ ਕਿ ਦੋਸ਼ ਹੈ ਕਿ ਇਹ ਉਹੀ ਨੌਜਵਾਨ ਨੇ ਜਿਹੜੇ ਇਧਰੋਂ ਗਏ ਨੇ ਪੰਜਾਬ ਚੋਂ ਜੀ, ਹੈਨ ਕਿ ਨਹੀਂ, ਜਾਂਚ ਪੜਤਾਲ ਦਾ ਵਿਸ਼ਾ। ਫਿਰ ਇਹਦੇ ਉਲਟ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਹੈਗਾ ਜਾਗਰਣ ਮੰਚ ਵਾਲੇ, ਹਿੰਦੂ ਜਾਗਰਣ ਮੰਚ ਵਾਲੇ, ਉਹਨਾਂ ਨੇ ਝੰਡੇ ਸਾੜ ਦਿੱਤੇ ਆ, ਖਾਲਿਸਤਾਨੀ ਝੰਡੇ ਜਲਾਏ ਨੇ। ਮਤਲਬ ਕਿ ਇਹ ਦੇਖੋ ਕਿਰਿਆ ਪ੍ਰਤੀਕਿਰਿਆ ਹੀ ਚੱਲ ਰਹੀ ਹੈ। ਇਹ ਹੁਣ ਡੀਜੀਪੀ ਕਹਿ ਰਹੇ ਨੇ ਕਿ ਸਭ ਚੰਗਾ ਹੈ ਜੀ, ਸਭ ਚੰਗਾ ਨਹੀਂ, ਅਸੀਂ ਉਮੀਦ ਕਰਦੇ ਹਾਂ ਸਭ ਚੰਗਾ ਹੋਏਗਾ। ਤਾਂ ਇੱਕ ਵੀਡੀਓ ਹੋਰ ਵੇਖਣ ਨੂੰ ਮਿਲੀ ਹੈ। ਦੇਖੋ ਅਸੀਂ ਸਾਰਾ ਕੁਝ ਜੋ ਮਿਲ ਰਿਹਾ ਹੈ ਉਹਦੇ ਆਧਾਰ ਤੇ ਗੱਲ ਕਹਾਂਗੇ, ਵਧਾ ਚੜਾ ਕੇ ਅਸੀਂ ਗੱਲ ਨਹੀਂ ਕਰਾਂਗੇ। ਇੱਕ ਵੀਡੀਓ ਹੋਰ ਮਿਲਿਆ ਜਿਹਦੇ ਵਿੱਚ ਇੱਕ ਸਿੱਖ ਨੌਜਵਾਨ ਗੱਲ ਕਰ ਰਿਹਾ ਤੇ ਉਹ ਕਹਿ ਰਿਹਾ ਕਿ ਇਹ ਕੋਈ ਇਧਰੋਂ ਗਿਆ ਮੁੰਡਾ ਸੀਗਾ, ਉਹਨੇ ਕਹਿੰਦਾ ਕਿ ਗਲਤੀ ਨਾਲ ਕੋਈ ਕੁੜੀ ਛੇੜ ਦਿੱਤੀ। ਹਾਲਾਂਕਿ ਕੁੜੀ ਛੇੜਨ ਵਾਲੀ ਗਲਤੀ ਕੋਈ ਇਹ ਨਹੀਂ ਹੁੰਦੀ, ਸਹਿਜੇ ਨਹੀਂ ਹੁੰਦੀ, ਪਰ ਉਹ ਕਹਿਣ ਦਾ ਉਹਦਾ ਇਨੋਸੈਂਟ ਢੰਗ ਹੈ ਕਿ ਇਹ ਗਲਤੀ ਹੋਈ। ਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਕਹਿ ਲਓ ਕਿ ਹਮਲਾ ਕੀਤਾ।
ਮਤਲਬ ਹੁਣ ਕੜੀ ਦਰ ਕੜੀ ਇਹਨਾਂ ਚੀਜ਼ਾਂ ਨੂੰ ਤੁਸੀਂ ਜੋੜ ਸਕਦੇ ਹੋ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਅਸੀਂ ਹੁਣ ਤੱਕ, ਕਿਉਂਕਿ ਪਤਾ ਨਹੀਂ ਸੀ ਨਾ ਲੱਗ ਰਿਹਾ ਪ੍ਰਵੀਨ ਜੀ, ਸਪਸ਼ਟ ਖਬਰ ਨਹੀਂ ਸੀ ਆ ਰਹੀ ਉਰੇ ਪੰਜਾਬ ਦੇ ਵਿੱਚ ਕਿ ਕੀ ਕਾਰਨ ਰਿਹਾ, ਕਿੰਨਿਆਂ ਕੁ ਦੇ ਸੱਟਾਂ ਲੱਗੀਆਂ। ਤੇ ਇਹ ਤਾਂ ਹੁਣ ਅਸੀਂ ਆਪਣੇ ਸਰੋਤਿਆਂ ਵਾਸਤੇ ਆਪਣੇ ਪੱਧਰ ਤੇ ਜਿੰਨੀ ਕੋਈ ਜਾਣਕਾਰੀ ਜੁਟਾ ਸਕਦੇ ਸਾਂ ਉਹ ਜੁਟਾਈ ਆ। ਇਧਰੋਂ ਜੋ ਮੀਡੀਆ ਆਊਟਲੈਟਸ ਦੇ ਵਿੱਚ ਛਪ ਰਿਹਾ ਜਾਂ ਸਾਡੇ ਆਫੀਸ਼ੀਅਲੀ ਬਿਆਨ ਆ ਰਹੇ ਨੇ ਅਫਸਰਾਂ ਦੇ, ਉਹ ਅਸੀਂ ਕੋਟ ਕਰ ਰਹੇ ਹਾਂ, ਕਿਉਂਕਿ ਅੱਜ ਉੱਥੋਂ ਦੇ ਜਿਹੜੇ ਸੀਐਮ ਨੇ ਸੁਖੂ ਸਾਹਿਬ, ਉਹਨਾਂ ਦਾ ਵੀ ਬਿਆਨ ਆਇਆ, ਸਭ ਠੀਕ ਆ। ਪਰ ਉੱਥੇ ਇੱਕ ਚੀਜ਼ ਮੈਨੂੰ ਹੋਰ ਵੀ ਪਤਾ ਲੱਗੀ ਹੈ, ਜੋ ਐਡੀਟਰ ਸਾਹਿਬ ਦੱਸ ਰਹੇ ਸਨ, ਸਰਦਾਰ ਸਾਹਿਬ, ਕਿਉਂਕਿ ਉਹ ਹਿਮਾਚਲ ਬੰਨ ਤੋਂ ਪਹਿਲਾਂ ਦੇ ਉੱਥੇ ਨੇ ਤੇ ਬਹੁਤ ਸੀਨੀਅਰ ਨੇ। ਉਹ ਕਹਿੰਦੇ ਨੇ ਕਿ ਦੇਖੋ, ਜਦੋਂ 84 ਦੇ ਵਿੱਚ ਦਿੱਲੀ 'ਚ ਸਿੱਖ ਕਤਲੇਆਮ ਹੋਇਆ, ਸਾਨੂੰ ਵੀ ਇੱਥੇ ਖਮਿਆਜ਼ਾ ਭੁਗਤਣਾ ਪਿਆ। ਖੁਦ ਮੇਰੇ ਫਾਦਰ ਸਾਹਿਬ ਨੂੰ ਮਾਰ ਕੇ ਸੁੱਟ ਗਈ ਸੀ। ਅੱਜ ਵੀ ਉਹ ਕਹਿੰਦੇ ਕਿ ਜਦੋਂ ਇਹ ਸਾਰਾ ਕੁਝ ਹੋਇਆ, ਦੇਖੋ ਪ੍ਰਵੀਨ ਜੀ, ਗਲਤੀ ਕਿਸੇ ਇੱਕ ਨੇ ਕੀਤੀ ਹੋ ਸਕਦੀ ਹੈ, ਤੁਸੀਂ ਕਿਸੇ ਇੱਕ ਸਮੂਹ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ। ਜੇ ਕਿਸੇ ਇੱਕ ਨੇ ਕੋਈ ਗੁਨਾਹ ਕੀਤਾ ਹੈ ਤਾਂ ਕਿਸੇ ਸਾਰੇ ਧਰਮ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ। ਅੱਛਾ, ਉਹ ਕਹਿੰਦੇ ਕਿ ਇਸ ਤੋਂ ਬਾਅਦ ਜਦੋਂ ਇਹ ਰਾਤ ਵਾਲੀ ਘਟਨਾ ਵਾਪਰੀ, ਐਤਵਾਰ ਵਾਲੀ, ਕਿ ਬਾਜ਼ਾਰ ਦੇ ਵਿੱਚ ਉਤਰ ਕੇ ਸਿੱਖਾਂ ਦੀਆਂ ਦੁਕਾਨਾਂ, ਜਿਹੜੇ ਉੱਥੋਂ ਦੇ ਸਥਾਨਕ ਨੇ, ਉਹਨਾਂ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। तो सब अच्छा तो नहीं है, चलो ये ਅਸੀਂ ਵਾਰ-ਵਾਰ ਕਹਿੰਦੇ ਕਿ ਦੁਆ ਕਰਦੇ ਕਿ ਸਭ ਅੱਛਾ ਹੋ ਜਾਵੇ ਜੀ, ਪਰ ਜਿਸ ਤਰ੍ਹਾਂ ਦਾ ਉੱਥੇ ਇਹ ਮਾਹੌਲ ਬਣਾਇਆ ਜਾ ਰਿਹਾ, ਇਹ ਨਿਸ਼ਾਨੀ ਹੈ ਜੋ ਕੱਟੜਤਾ ਫੈਲਾਈ ਗਈ ਹੈ ਪਿਛਲੇ 8-10 ਸਾਲਾਂ ਦੇ ਵਿੱਚ, ਬਹੁਤ ਚਰਮ ਤੇ ਹੈ। ਤੇ ਵੈਸੇ ਵੀ ਜੇ ਤੁਸੀਂ ਦੇਖੋਗੇ ਰਾਜਾਂ ਦੇ ਵਿੱਚ ਸਭ ਚੰਗਾ ਨਹੀਂ ਹੈ। ਤਮਿਲਨਾਡੂ ਚ ਦੇਖ ਲਓ ਕਿ ਉੱਥੇ ਜਿਹੜੇ ਪੂਰਬੀ ਮਜ਼ਦੂਰ ਨੇ ਜਾਂ ਨਾਰਥ ਇੰਡੀਆ ਦੇ ਮਜ਼ਦੂਰ ਨੇ, ਉਹਨਾਂ ਦੇ ਨਾਲ ਕੀ ਵਤੀਰਾ ਹੈ ਜੀ। ਉੱਥੇ ਵੀ, ਹਾਲਾਂਕਿ ਉੱਥੇ ਵੀ ਆਫੀਸ਼ੀਅਲੀ ਦੇਖੋਗੇ ਤੇ ਕਹਿੰਦੇ ਸਭ ਚੰਗਾ ਹੈ ਜੀ, ਤੇ ਟ੍ਰੇਨਾਂ ਭਰ ਕੇ ਉੱਥੋਂ ਵਾਪਸ ਆ ਰਹੇ ਹਨ। ਤੇ ਇਦੋਂ ਇਹ ਚੀਜ਼ਾਂ ਠੀਕ ਨਹੀਂ ਹੈ ਕਿ ਵਾਰ-ਵਾਰ ਹਰੇਕ ਸਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣੇ ਆਉਣਾ, ਤੇ ਕੁਝ ਫਿਰਕੂ ਨਫ਼ਰਤ ਜਿਹੜੀ ਹੈ ਉਹ ਵੀ ਝਲਕਦੀ। ਮੈਂ ਕਿਸੇ ਦੀ ਸਫਾਈ ਨਹੀਂ ਦਿੰਦਾ, ਅਸੀਂ ਕਿਸੇ ਦੀ ਗਲਤੀ ਨੂੰ ਢੱਕਦੇ ਨਹੀਂ ਹੈ। ਜੋ ਸਾਡੇ ਇੱਧਰ ਮੰਨ ਲਓ ਕੱਟੜ ਬਿਆਨ ਆਉਂਦੇ ਨੇ, ਫਿਰਕੂ ਬਿਆਨ ਆਉਂਦੇ, ਅਸੀਂ ਉਹ ਵੀ ਕਹਿੰਦੇ ਕਿ ਨਹੀਂ ਹੋਣੇ ਚਾਹੀਦੇ। ਪਰ ਗੱਲ ਇਹ ਹੈ ਕਿ ਫਿਰਕੂ ਭਾਵਨਾ ਨਾਲ ਜੇ ਕਿਸੇ ਦੀ ਇੱਕ ਦੀ ਗਲਤੀ ਹੈ ਤੇ ਤੁਸੀਂ ਇੱਥੋਂ ਤੱਕ ਇਹ ਨੁਕਸਾਨ ਕਰਦੇ ਹੋ ਤਾਂ ਬਹੁਤ ਮਾੜਾ ਹੈ। ਅਤੀ ਘਿਨੌਣਾ ਕਾਰਜ ਹੈ, ਜੋ ਅਤੀ ਘਿਨੌਣਾ ਕਾਰਾ ਹੈ ਜੋ ਤੁਸੀਂ ਇਹ ਕਰ ਰਹੇ ਹੋ, ਕਿਉਂਕਿ ਕੋਈ ਵੀ ਬੰਦਾ ਜਾਂਦਾ ਤਾਂ ਉਹਦਾ ਇੱਕ ਧਰਮ ਦਾ ਕਾਰਜ ਹੈ, ਮਾਨਤਾ ਦੇ ਮੁਤਾਬਕ ਜਾਂਦਾ ਹੈ। ਇੱਕ ਗਲਤ ਹੋ ਸਕਦਾ, ਦੋ ਗਲਤ ਹੋ ਸਕਦੇ, ਸਾਰਿਆਂ ਦੀ ਭਾਵਨਾ ਗਲਤ ਥੋੜੀ ਹੋ ਸਕਦੀ ਹੈ ਜੀ। ਤੁਹਾਨੂੰ ਉਲਟਾ ਰੋਜੀ ਰੋਟੀ ਦੇਣ ਵਾਲੇ ਇਹ ਲੋਕ ਨੇ, ਹੋਰ ਤੁਹਾਡੇ ਕੋਲ ਉੱਥੇ ਕੀ ਦੱਸੋ ਕਿ ਉੱਥੇ ਕਸਤੂਰੀ ਤੁਸੀਂ ਵੇਚ ਰਹੇ ਹੋ ਢੇਰਾ ਲਾ ਕੇ। ਗੱਲ ਇਹ ਹੈ ਕਿ ਬਈ ਤੁਹਾਡੀ ਰੋਜੀ ਰੋਟੀ ਸੈਲਾਨੀਆਂ ਦੇ ਸਿਰ ਤੇ ਚੱਲਦੀ ਹੈ, ਯਾਤਰੂ ਜਿਹੜੇ ਜਾਂਦੇ ਨੇ ਉਹਨਾਂ ਦੇ ਸਿਰ ਤੇ ਚੱਲਦੀ ਹੈ। ਆਪਣੀ ਇਕਨੋਮੀ ਨੂੰ ਵੀ ਸੰਭਾਲੋ, ਇੱਜ਼ਤ ਮਾਨ ਦਿਓ। ਹਾਂ, ਜੇ ਕੋਈ ਗਲਤੀ ਕਰਦਾ ਉਹਦੀ ਪਛਾਣ ਕਰੋ, ਉਹਦੇ ਤੇ ਜੋ ਮਰਜ਼ੀ ਕਾਰਵਾਈ ਹੋਵੇ। ਤੇ ਮੇਨ ਜਿਹੜੀ ਗੱਲ ਹੈ, ਇਹ ਸਾਰਾ ਜਿਹੜਾ ਸਿਲਸਿਲਾ ਚੱਲਦਾ, ਇਹ ਇੱਕ ਹੋਰ ਵੀ ਹੈਗਾ ਇਹਦੇ ਵਜ੍ਹਾ, ਜੇ ਤੁਸੀਂ ਦੇਖੋਗੇ ਬੁਨਿਆਦੀ ਤੌਰ ਤੇ, ਕਿ ਆਪਾਂ ਦੇਖਦੇ ਹਾਂ, ਗੱਲ ਲੰਬੀ ਨਾ ਕਰਾਂ ਤਾਂ ਮੈਂ ਇਹਨੂੰ ਮੁੱਕਦੀ ਕਰ ਦਿੰਦਾ। ਪ੍ਰਵੀਨ ਜੀ, ਆਪਾਂ ਦੇਖਦੇ ਜਦੋਂ ਸਾਡਾ ਕੋਈ ਬੱਚਾ ਵੀ ਜਾਏਗਾ, ਜਿਵੇਂ ਹੁਣ ਲਾ ਲਓ ਇਸ ਏਰੀਏ ਚ, ਆਪਣੇ ਮਾਲਵਾ ਏਰੀਏ ਚ ਕੋਈ ਟਰੈਕਟਰ ਜਾਂਦਾ ਹੈ ਦਰਬਾਰ ਸਾਹਿਬ ਜਾਂ ਬਾਬਾ ਬੁੱਢਾ ਸਾਹਿਬ ਦੇ ਗੁਰੂ ਘਰ ਦੇ ਵਿੱਚ, ਤਾਂ ਇੱਥੋਂ ਝੰਡਾ ਲਾ ਕੇ ਜਾਂਦੇ ਨੇ, ਸਾਈਕਲ ਜਾਂਦਾ ਝੰਡਾ ਲਾ ਕੇ ਜਾਂਦੇ ਨੇ। ਬੇਸਿਕਲੀ ਉੱਥੇ ਇੱਕ ਝੰਡਾ ਵੀ ਵਜ੍ਹਾ ਹੈ, ਕਿਉਂਕਿ ਇਹ ਬਾਰ-ਬਾਰ ਮਤਲਬ ਕਿ ਉਸ ਝੰਡੇ ਨੂੰ ਪ੍ਰਚਾਰ ਦਿੰਦੇ ਨੇ ਕਿ ਇਹ ਖਾਲਿਸਤਾਨੀ ਨੇ। ਉਹ ਝੰਡਾ ਲੋਹਾਉਣ ਦਾ ਵੀ ਯਤਨ ਕੀਤਾ। ਇਹ ਪਿਛਲੇ ਸਾਲ ਦੀ ਘਟਨਾ ਯਾਦ ਹੈ ਨਾ ਤੁਹਾਨੂੰ? ਪਿਛਲੇ ਸਾਲ ਵੀ ਇਹ ਕੁਝ ਹੋਇਆ ਸੀ। ਹਾਂਜੀ, ਪਰ ਵੀ ਹੋਇਆ ਸੀ ਤੇ ਪਰਾਰ ਵੀ ਹੋਇਆ ਸੀ। ਮਤਲਬ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ। ਸੋ ਇਕਬਾਲ ਸਿੰਘ ਲਾਲਪੁਰਾ ਨੇ ਕਹਿੰਦੇ ਆ ਕਿ ਇੰਟਰਵੀਨ ਕੀਤਾ ਹੁਣ, ਤਾਂ ਕਰਕੇ ਮਾਮਲਾ ਥੋੜਾ ਜਿਹਾ ਸ਼ਾਂਤ ਹੋਇਆ। ਸਰਦਾਰ ਸਾਹਿਬ ਦੱਸ ਰਹੇ ਸਨ ਕਿ ਹੁਣ ਸਥਿਤੀ ਅੰਡਰ ਕੰਟਰੋਲ ਹੈ ਉਰੇ, ਮਤਲਬ ਕਿ ਹੈ ਤੇ ਸੰਗਤ ਜਿਹੜੀ ਹੈ ਉਹ ਵਾਪਸ ਪਰਤਣੀ ਸ਼ੁਰੂ ਹੋ ਗਈ ਆ ਜੀ। ਪਰ ਇਕਬਾਲ ਸਿੰਘ ਲਾਲਪੁਰਾ ਹੋਰਾਂ ਨੂੰ ਇਹ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ, ਇਹਨਾਂ ਤੇ ਸਪਸ਼ਟ ਕਰਵਾਉਣਾ ਚਾਹੀਦਾ ਪ੍ਰਸ਼ਾਸਨ ਨੂੰ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੋਈ ਵੱਖਵਾਦਤਾ ਦਾ ਪ੍ਰਤੀਕ ਨਹੀਂ, ਇਹ ਖਾਲਸਾਈ ਨਿਸ਼ਾਨ ਨੇ, ਇਹ ਸਦਾ ਨਾਲ ਰਹਿੰਦੇ ਨੇ ਸਿੱਖਾਂ ਦੇ। तो इस करके ये चीज़ां भी साफ होनियां बहुत जरूरी है। पर साडे डीजीपी दा ट्वीट मैनू समझ नहीं आई, वो किस आधार ते किस दिशा वाल जांदा समझ नहीं लगी मैनू।